ਤੇ ਅੱਗੇ ਨਸ਼ੇ ਦੀ ਗੱਲ ਕਰਦੇ ਹਾਂ, ਨਸ਼ੇ ਤੋਂ ਸਾਰੀ ਦੁਨੀਆ ਹੀ ਤੰਗ ਆ। ਅੱਗੇ ਪਹਿਲਾਂ ਸਾਡੇ ਇੱਧਰ ਅਮਰੀਕਾ ਦੇ ਵਿੱਚ ਰੋਟੀ ਵੇਲਣ ਵਾਲੇ ਬੇਲਣੇ ਦੇ ਵਿੱਚ ਲੇਡੀਜ਼ ਤੇ ਸੈਂਡਲ ਦੀ ਅੱਡੀ ਦੇ ਵਿੱਚ ਨਸ਼ਾ ਆਉਂਦਾ ਰਿਹਾ ਆ। ਤੇ ਹੁਣ ਪਹਿਲਾਂ ਮਲੱਠੀ ਦੇ ਵਿੱਚ ਤੇ ਹੁਣ ਝਾੜੂ ਦੇ ਮੁੱਠੇ ਦੇ ਵਿੱਚ ਭਾਰਤ 'ਚ ਹੈਰੋਇਨ ਆਈ। ਹਾਂ, ਤੁਸੀਂ ਚੀਜ਼ਾਂ ਦੀ ਗੱਲ ਕਰ ਰਹੇ ਹੋ। ਇੱਥੇ ਤਾਂ ਬੰਦੇ ਆਪਣੇ ਅੰਦਰ ਪਾ ਕੇ ਲਿਆਉਂਦੇ ਨੇ ਸਾਰਾ ਕੁਛ, ਕਿ ਖਾ ਹੀ ਲਓ ਗੋਲੀਆਂ, ਕੈਪਸੂਲ, ਟੌਫੀਆਂ ਬਣਾ ਕੇ, ਹੂੰ, ਬਾਅਦ ਚੋਂ ਘਰੇ ਜਾ ਕੇ ਕੱਟਣ ਲੱਗ। ਸੋ ਇਸ ਲਈ ਇਹ ਤਾਂ ਕਿਸ ਹੱਦ ਤੱਕ ਚਲਾ ਗਿਆ ਸਾਡਾ ਸਿਸਟਮ, ਇਹ ਤਾਂ ਵਰਤਾਰਾ ਬਹੁਤ ਦੂਰ ਤੱਕ ਜਾਂਦਾ। ਪਰ ਹਾਂ, ਜਿਹੜੀ ਗੱਲ ਆਪਾਂ ਕਰ ਰਹੇ ਹਾਂ, ਬਿਲਕੁਲ ਵੈਸੇ ਭਾਰਤ ਦੇ ਵਿੱਚ ਜਿਹੜੀ ਗੁਜਰਾਤ ਦੀਆਂ ਪੋਰਟ ਨੇ, ਹੈ ਨਾ, ਉਹਨਾਂ ਦੇ ਉੱਤੇ ਦੁਨੀਆ ਭਰ ਦੀਆਂ ਸਭ ਤੋਂ ਵੱਡੀਆਂ ਖੇਪ ਫੜੀਆਂ ਜਾਂਦੀਆਂ ਰਹੀਆਂ ਨੇ। ਉਹ ਮਾਮਲੇ ਅਜੇ ਵੀ ਕੋਰਟ ਕਚਹਿਰੀ 'ਚ ਕਿਤੇ ਰੁਲ ਰਹੇ ਨੇ ਕਿ ਸਭ ਤੋਂ ਵੱਡੀਆਂ ਖੇਪ ਉੱਥੇ ਫੜੀਆਂ ਜਾਂਦੀਆਂ ਨੇ ਤੇ ਬਦਨਾਮ ਅਟਾਰੀ ਵਰਗੇ ਬਾਰਡਰ ਹੋ ਜਾਂਦੇ ਨੇ। ਸੋ ਹੁਣ ਇੱਕ ਵਾਰ ਫਿਰ ਬਾਘਾ ਅਟਾਰੀ ਬਾਰਡਰ ਦੇ ਉੱਤੇ ਇੱਕ ਨਸ਼ੇ ਦੀ, ਇੱਕ ਹੈਰੋਇਨ ਦੀ ਖੇਪ ਫੜੀ ਗਈ। ਤੇ ਖੇਪ ਇਹ ਜੀ ਮਤਲਬ 5.5 ਕਿਲੋ ਦੀ ਹੈਰੋਇਨ ਹੈ। ਤੇ ਪਰ ਇਹਦੇ ਪਿੱਛੇ ਇਹਨੇ 5.5 ਕਿਲੋ ਹੈਰੋਇਨ ਲਿਆਉਣ ਦੇ ਪਿੱਛੇ ਉਹਨਾਂ ਨੂੰ ਝਾੜੂਆਂ ਦੇ ਟਰੱਕ ਭਰ ਕੇ ਲਿਆਉਣੇ ਪਏ। ਬਿਲਕੁਲ ਜੀ, ਬਕਾਇਦਾ ਤੌਰ ਤੇ ਅਫਗਾਨਿਸਤਾਨ ਤੋਂ ਨਾਰੀਅਲ ਦੇ, ਖਜੂਰ ਦੇ, ਉਹਨਾਂ ਦੇ ਦਰਖਤਾਂ ਤੋਂ, ਉਹਨਾਂ ਦੀਆਂ ਛਿਲਕਾਂ ਤੋਂ, ਉਹਨਾਂ ਦੇ ਪੱਤਿਆਂ ਤੋਂ ਉਹ ਬਣੇ ਹੋਏ ਝਾੜੂ, ਉਹ ਬਕਾਇਦਾ ਮਤਲਬ ਕਿ 5000, ਮਤਲਬ ਕਿ ਇਹ ਕਰੀਬ 400 ਤੋਂ 4000 ਤੋਂ ਵੱਧ ਝਾੜੂਆਂ ਦੀ ਖੇਪ ਸੀ ਜਿਹੜੀ ਉਹਨਾਂ ਟਰੱਕਾਂ 'ਚ ਜਦੋਂ ਅਟਾਰੀ ਬਾਰਡਰ ਪਹੁੰਚੀ। ਤਾਂ ਇੱਥੇ ਮਤਲਬ ਕਿ ਇਹ ਤਾਂ ਸਾਡੀ ਚੌਕਸ ਸੀਗੇ, ਏਜੰਸੀਆਂ ਜਾਂ ਇਹ ਕਹਿ ਲਓ ਕਿ ਨੁਮਾਇੰਦੇ ਉੱਥੇ ਜਾਂਚ ਕਰਨ ਵਾਲੇ, ਉਹਨਾਂ ਦੇ ਹਵਾਲੇ ਨਾਲ ਫੜੋਗੀ। ਨਹੀਂ, ਜਿਹੜੇ ਸਕੈਨਰ ਲੱਗਿਆ ਜੀ, ਬੋਡੀ ਸਕੈਨਰ, ਉਹ ਤਾਂ ਪਾਸ ਨਹੀਂ ਹੋਏ ਹਜੇ ਤੱਕ। ਲੰਮੇ ਸਮੇਂ ਤੋਂ ਇਹ ਪੰਜਾਬ 'ਚ ਵਿਵਾਦ ਰਿਹਾ ਕਿ ਭਾਈ ਤੁਹਾਡੇ ਬੋਡੀ ਸਕੈਨਰ ਕੰਮ ਕਿਉਂ ਨਹੀਂ ਕਰਦੇ। ਮਤਲਬ ਇਹ 2019 ਤੋਂ ਚੱਲਿਆ ਆਉਂਦਾ ਮਾਮਲਾ, 2018 ਤੋਂ ਚੱਲਿਆ ਆਉਂਦਾ ਮਾਮਲਾ ਕਿ ਲਓ ਜੀ ਇਹ ਸਕੈਨਰ ਲੱਗ ਗਏ ਜੀ, ਹੁਣ ਇਹਨਾਂ ਰਾਹੀਂ ਠੀਕ ਹੋ ਜਾਊਗਾ। ਉਹਨਾਂ ਨੇ ਉਹਦੇ ਵਿੱਚ ਪਿਆਜ਼ਾਂ ਦੇ ਟਰੱਕ ਲੰਘਾ ਕੇ ਦੇਖੇ, ਪਿਆਜ਼ਾਂ ਦੇ ਟਰੱਕਾਂ ਦੇ ਵਿੱਚ ਉਹਨਾਂ ਨੇ ਨਾ ਨੂਣ ਦੀਆਂ ਥੈਲੀਆਂ ਰੱਖਤੀਆਂ, ਉਹ ਵੀ ਨਹੀਂ ਫੜ ਸਕਿਆ ਸਕੈਨਰ। ਤੇ ਫਿਰ ਹੈਰੋਇਨ ਕੀ ਫੜੂਗਾ। ਫਿਰ ਦੂਈ ਵਾਰ ਕੰਪਨੀ ਨੂੰ ਕਿਹਾ, ਕੰਪਨੀ ਨੇ ਦੁਬਾਰਾ ਬਦਲ ਕੇ ਲਾਏ, ਦੁਬਾਰਾ ਟੈਸਟ ਕੀਤਾ, ਦੁਬਾਰਾ ਵੀ ਫੇਲ ਹੋ ਗਏ। ਸੋ ਇਸ ਲਈ ਉਹਨਾਂ ਦੇ ਵਿੱਚ ਤਾਂ ਨਹੀਂ ਇਹ ਆਇਆ। ਪਰ ਇਹ ਟਰੱਕ ਜਦੋਂ ਝਾੜੂ ਵਾਲੇ ਆਏ ਇੱਥੇ ਕਿ ਅਫਗਾਨਿਸਤਾਨ ਤੋਂ ਆਏ ਨੇ ਜੀ, ਉਹ ਟਰੱਕ ਰੋਕ ਲਏ ਗਏ। ਤੇ ਉਹ ਤੋਂ ਬਾਅਦ ਜਦੋਂ ਉਹਨਾਂ ਦਾ ਦਾਅਵਾ ਕਰਨ ਵਾਲੀ ਜੋੜੀ ਆਈ ਕਿ ਹਾਂ ਜੀ ਸਾਡੇ ਨੇ, ਅਸੀਂ ਝਾੜੂ ਮੰਗਾਏ ਨੇ, ਤੇ ਉੱਥੇ ਉਹ ਫਿਰ ਕਹਿੰਦੇ ਠੀਕ ਹੈ ਜੀ, ਚੈੱਕ ਕਰਕੇ ਜਦੋਂ ਦੇਣੇ ਸ਼ੁਰੂ ਕੀਤੇ, ਉਹਨਾਂ ਨੂੰ ਸ਼ੱਕ ਹੋਇਆ ਕਿ ਇਹਦੇ ਵਿੱਚੋਂ ਕੁਝ ਪੈਕਟ ਸੀਗੇ ਜਿਹੜੇ ਬਕਾਇਦਾ ਤੌਰ ਤੇ ਨਾ ਉਹਨਾਂ ਦੇ ਮੁੱਠੇ ਵੱਡੇ ਸੀ। 4000 ਤੋਂ ਵੱਧ ਝਾੜੂਆਂ ਦੀ ਖੇਪ ਸੀ ਜਿਹੜੇ ਛੋਟੇ ਟਰੱਕਾਂ ਰਾਹੀਂ ਅਫਗਾਨਿਸਤਾਨ ਤੋਂ ਹੋ ਕੇ ਅਟਾਰੀ ਬਾਰਡਰ ਰਾਹੀਂ ਪੰਜਾਬ 'ਚ ਦਾਖਲ ਹੋਈ। ਉਹਨਾਂ ਦੇ ਵਿੱਚੋਂ ਕਰੀਬ 442, ਕਿਉਂਕਿ ਬੈਗ ਸੀ ਅੱਡ ਅੱਡ, ਮਤਲਬ ਬੰਨੀਆਂ ਹੋਈਆਂ ਸੀਗੀਆਂ ਗੱਠਾਂ, ਹੈ ਨਾ, ਉਹ 'ਚੋਂ 442 ਦੇ ਕਰੀਬ ਜਿਹੜੇ ਝਾੜੂ ਨਿਕਲੇ। ਉੱਥੇ ਉਹਨਾਂ ਨੇ ਗੌਰ ਕੀਤੀ ਕਿ ਇਹਨਾਂ ਦੇ ਮੁੱਠੇ ਬਾਕੀਆਂ ਨਾਲੋਂ ਥੋੜੇ ਜਿਹੇ ਫਰਕ ਦਿਖਦਾ ਕੁਛ, ਜਾਂ ਵੱਡੇ ਦਿਖਦੇ ਆ ਥੋੜੇ ਜਿਹੇ। ਬਸ ਉਹ ਇੱਥੇ ਉਹ ਫਸੇ। ਉਹਨਾਂ ਨੇ ਸੋਚਿਆ ਕਿ ਇੰਨੇ 'ਚ ਕਿਹੜਾ ਕਿਸੇ ਨੇ ਦੋ ਚੈੱਕ ਕਰ ਲੈਣਗੇ, ਪਹਿਲੇ ਚੈੱਕ ਕਰ ਲੈਣਗੇ, ਗੱਬੇ ਜੇ ਰੱਖ ਲਓ। ਪਰ ਉਹਨਾਂ ਨੇ ਖਾਲੀ ਕਰ ਲਿਆ ਸਾਰਾ ਟਰੱਕ। ਤੇ ਜਦੋਂ ਕੱਲਾ ਕੱਲਾ ਲਿਫਾਫਾ, ਕੱਲਾ ਕੱਲਾ ਗੱਠ ਚੈੱਕ ਕੀਤੀ, ਉਹਦੇ ਵਿੱਚ 442 ਝਾੜੂ ਅਜਿਹੇ ਨਿਕਲੇ ਜਿਨ੍ਹਾਂ ਦੀ ਮੁੱਠ ਬਾਕੀਆਂ ਨਾਲੋਂ ਥੋੜੀ ਜਿਹੀ ਵੱਡੀ ਸੀ ਜਾਂ ਮੋਟੀ ਸੀ। ਤੇ ਜਦੋਂ ਪਾੜ ਕੇ ਦੇਖੇ ਤਾਂ ਉਹਦੇ ਵਿੱਚ ਡਰਿੱਲ ਮਸ਼ੀਨ ਰਾਹੀਂ, ਮਤਲਬ ਡਰਿੱਲ ਕਰਕੇ ਉਹਦੇ ਵਿੱਚ ਹੈਰੋਇਨ ਭਰੀ ਹੋਈ ਸੀ, ਤਾਂ ਕਿ ਉਹ ਵਜਨ ਵੀ ਜ਼ਿਆਦਾ ਨਾ ਬਣੇ, ਪਤਾ ਵੀ ਨਾ ਲੱਗੇ। ਤੇ ਥੋੜੀ ਥੋੜੀ ਕਰਕੇ ਏਦਾਂ 5 ਕਿਲੋ, ਕਰੀਬ 400 ਗ੍ਰਾਮ, ਮਤਲਬ 5.5 ਕਿਲੋ ਦੇ ਕਰੀਬ ਇਹ ਹੈਰੋਇਨ ਸੀ। ਜਦ ਕਿ ਇਹ ਤੋਂ ਪਹਿਲਾਂ ਵੀ ਇਸੇ ਤਰ੍ਹਾਂ 2022 ਦੇ ਵਿੱਚ ਮਲੱਠੀ ਫੜੀ ਗਈ ਸੀ। ਮਲੱਠੀ ਦੇ ਵਿੱਚ ਵੀ ਇਸੇ ਤਰ੍ਹਾਂ ਅੰਦਰ 102 ਕਿਲੋ ਹੈਰੋਇਨ ਲਿਆਉਣ ਦੀ ਕੋਸ਼ਿਸ਼ ਸੀ। ਮਲੱਠੀ ਨੂੰ ਅੰਦਰੋਂ ਖਾਲੀ ਕਰਕੇ ਉਹਦੀ ਥਾਂ ਤੇ ਹੈਰੋਇਨ ਭਰ ਕੇ ਐਂ ਬਣਾਇਆ ਸੀ ਜਿਵੇਂ ਮਤਲਬ ਮਲੱਠੀ ਦੇ ਟੁਕੜੇ ਹੀ ਹੋਣ। ਸੋ ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਭਾਰਤ 'ਚ ਲਗਾਤਾਰ, ਮਤਲਬ ਕਿ ਸਰਹੱਦ ਪਾਰ ਤੋਂ ਨਸ਼ਾ ਲਿਆਉਣ ਦੀ ਹਰ ਢੰਗ ਤਰੀਕੇ ਅਪਣਾਏ ਜਾਂਦੇ। ਜਿਹੜਾ ਫੜਿਆ ਜਾਵੇ ਉਹ ਫੜਿਆ ਜਾਵੇ, ਜਿਹੜਾ ਲੰਘ ਜੇ ਤੇ ਲੰਘ ਜਾਵੇ। ਸੋ ਪਰ ਸਵਾਲ ਇਹ ਹੈ ਕਿ ਅਜੇ ਤੱਕ ਸਾਡੇ ਟਰੱਕ ਬੋਡੀ ਸਕੈਨਰ ਨੇ ਜਿਹੜੇ, ਉਹ ਕਿਉਂ ਨਹੀਂ ਕੰਮ ਕਰਨੇ ਸ਼ੁਰੂ ਹੋਏ। ਉਹਦੇ ਪਿੱਛੇ ਕੌਣ ਉਹਨਾਂ ਨੂੰ ਰੋਕਣ 'ਚ ਸਹਾਈ ਹੁੰਦਾ ਹੈ, ਕੌਣ ਉਹਨਾਂ ਨੂੰ ਪਾਸ ਨਹੀਂ ਹੋਣ ਦਿੰਦਾ। ਦੁਨੀਆ ਦੀ ਟੈਕਨੋਲੋਜੀ ਕਿੱਥੇ ਪਹੁੰਚ ਗਈ। ਇੱਥੇ ਸਾਲਾਂ ਚੱਲੀ ਜਾਂਦੇ ਨੇ, 2018-19 ਤੋਂ ਲੈ ਕੇ ਆ 2022 ਤੇ ਹੀ ਆ ਗਿਆ, ਅਜੇ ਤੱਕ ਉਹ ਪਾਸ ਨੂੰ ਦੁਬਾਰਾ ਭੇਜਿਆ ਜੀ, ਕਹਿੰਦੇ ਦੁਬਾਰਾ ਨਵੇਂ ਫਿਰ ਠੀਕ ਹੋ ਕੇ ਆਉਣਗੇ ਜੀ। 2-3 ਵਾਰ ਟੈਸਟਿੰਗ ਹੋਲੇ, ਫੇਲ ਹੋ ਲਏ। ਸੋ ਇਹ ਵੱਡਾ ਸਵਾਲ ਖੜਾ ਕਿ ਉਹ ਫੇਲ ਹੁੰਦੇ ਨੇ ਜਾਂ ਫੇਲ ਕਰਵਾਏ ਜਾਂਦੇ ਨੇ। ਉਹਦੇ ਪਿੱਛੇ ਕਿਹੜਾ ਅੰਤਰਰਾਸ਼ਟਰੀ ਗਰੋਹ, ਕਿਹੜੀਆਂ ਏਜੰਸੀਆਂ ਕੰਮ ਕਰਦੀਆਂ ਕਿ ਜਿਹੜੀਆਂ ਇਸ ਰਾਹੀਂ ਖੇਪ ਲੰਘਾਉਂਦੀਆਂ ਨੇ ਜਾਂ ਹਥਿਆਰ ਲੰਘਾਉਂਦੀਆਂ ਨੇ। ਇੱਕ ਵੱਡਾ ਜਾਂਚ ਦਾ ਸਵਾਲ ਹੈ। ਔਰ ਸਵਾਲ ਇਹ ਹੈ ਕਿ ਜਦੋਂ ਵੀ ਅਟਾਰੀ ਬਾਰਡਰ, ਬਾਘਾ ਬਾਰਡਰ ਦੀ ਗੱਲ ਆਉਂਦੀ ਆ, ਤਾਂ ਇੱਥੋਂ ਖੇਪ ਦੀ ਮਾਤਰਾ ਚਾਹੇ ਥੋੜੀ ਹੋਵੇ ਚਾਹੇ ਬਹੁਤੀ ਹੋਵੇ, ਉਸ ਨੂੰ ਪ੍ਰਚਾਰਿਆ ਜਿਵੇਂ ਜਾਂਦਾ, ਉਹ ਵੀ ਇੱਕ ਵੱਡਾ ਸਵਾਲ ਹੈ ਕਿ ਇੱਥੋਂ ਵਪਾਰ ਨਾ ਸ਼ੁਰੂ ਹੋ ਜਾਵੇ ਟਰੱਕਾਂ ਵਾਲਾ, ਕਿ ਉਹਦੇ ਪਿੱਛੇ ਕੋਈ ਇਹੋ ਜਿਹੀ ਮਨਸ਼ਾ ਵੀ ਕੰਮ ਕਰਦੀ ਹੈ। ਜਦੋਂ ਕਿ ਉਧਰੋਂ ਜਹਾਜ਼ ਭਰ ਕੇ ਆਉਂਦੇ ਨੇ, ਉਹ ਵਪਾਰ ਲਗਾਤਾਰ ਜਾਰੀ ਹੈ, ਗੁਜਰਾਤ ਰਾਹੀਂ ਜਾਂ ਕਲਕੱਤੇ ਰਾਹੀਂ, ਉਹ ਸਾਰਿਆਂ ਰਾਹੀਂ। ਤੇ ਉੱਥੇ ਜਦੋਂ ਫੜ ਹੁੰਦੀ ਹੈ ਤਾਂ ਮੋਟੀ, ਦੁਨੀਆ ਭਰ ਦੀ ਸਭ ਤੋਂ ਵੱਡੀ ਖੇਪ ਉਹਨਾਂ ਜਹਾਜ਼ਾਂ ਦੇ ਪੋਟਲਾਂ ਤੇ, ਜਿਹੜੇ ਅਡਾਨੀਆਂ ਦੀਆਂ ਪੋਟਲਾਂ ਨੇ, ਉਹ ਤੋਂ ਫੜ ਹੁੰਦੀ ਰਹੀ ਆ।
ਸੋ ਇਸ ਲਈ ਉਹ ਵੱਡਾ ਸਵਾਲ ਖੜਾ ਕਿ ਉੱਥੇ ਰੋਕਣ 'ਚ ਕਿਉਂ ਨਹੀਂ ਕਾਮਯਾਬ ਹੋ ਪਾ ਰਹੇ, ਤੇ ਇੱਧਰ ਜਿਹੜੀ ਆਵਾਜ਼ ਆਉਂਦੀ ਆ ਉਹ ਏਦਾਂ ਆਉਂਦੀ ਹੈ ਕਿ ਤਾਂ ਕਿ ਤਰੱਕੀ ਵਪਾਰ ਨਾ ਕਿਤੇ ਸ਼ੁਰੂ ਹੋ ਜਾਵੇ। ਪਰ ਜਦੋਂ ਰੋਡ ਬਣ ਗਿਆ, ਜਿਹੜਾ ਸਪੈਸ਼ਲ ਰੋਡ ਸਰਕਾਰਾਂ ਬਣਾ ਰਹੀਆਂ ਨੇ, ਕੇਂਦਰ ਸਰਕਾਰ, ਤੇ ਫਿਰ ਦੇਖਿਓ ਜੀ, ਫਿਰ ਅਵਾਨੀਆਂ ਅਡਾਨੀਆਂ ਦੇ ਟਰੱਕ ਪਾਰ ਵੀ ਜਾਣਗੇ ਤੇ ਉਧਰੋਂ ਮਾਲ ਵੀ ਆਊਗਾ। ਬਿਲਕੁਲ ਜੀ, ਬਿਲਕੁਲ।